ਸਲਾਮੁਅਲੈकुम। ਮੈਨੂੰ ਲਾਈਵ ਵੀਡੀਓ ਸੌਖੀ ਲੱਗਦੀ ਕਿਉਂਕਿ ਇਹਨੂੰ ਐਡਿਟ ਨਹੀਂ ਕਰਨਾ ਪੈਂਦਾ, ਟਾਈਮ ਵੇਸਟ ਨਹੀਂ ਹੁੰਦਾ। ਇਸ ਵਾਸਤੇ ਲਾਈਵ ਕਰ ਦਿੰਦਾ। ਨਹੀਂ, ਕਈ ਵਾਰੀ ਹੁੰਦਾ ਹੈ ਕਿ ਸਟਾਰਟ ਲੈਂਦਿਆਂ ਕੁਝ ਗਲਤ ਹੋ ਜਾਂਦਾ ਹੈ ਤੇ ਫਿਰ ਉਹ ਡਿਲੀਟ ਕਰਕੇ ਦੁਬਾਰਾ ਕਰ ਦੇਣਾ। ਅੱਜ ਤੋਂ ਕੋਈ 4 ਸਾਲ ਪਹਿਲੇ ਜਦੋਂ ਵਾਲਦਾ ਦਾ ਇੰਤਕਾਲ ਹੋਇਆ, ਉਹਨਾਂ ਵੱਲੋਂ ਥੋੜ੍ਹੀ ਜਿਹੀ ਜ਼ਮੀਨ ਮੈਨੂੰ ਮਿਲੀ ਔਰ ਉਹ ਜ਼ਮੀਨ ਵੇਚ ਕੇ ਮੈਂ ਇੱਥੇ ਆਰਮੀ ਵੈਲਫੇਅਰ ਸੁਸਾਇਟੀ ਹੈ, ਇਹ DHA ਤੇ ਅਸਕਰੀ ਦੇ ਕੁਝ 14-15-20 ਫੇਸਿਸ ਤੋਂ ਇਲਾਵਾ ਇੱਕ ਉਹਨਾਂ ਦਾ ਲੋ ਕਾਸਟ ਪ੍ਰੋਜੈਕਟ ਹੈ। ਉੱਥੇ ਮੈਂ ਇੱਕ ਪਲਾਟ ਲੈ ਲਿਆ ਕਨਾਲ ਦਾ। ਉਹ ਪਲਾਟ ਉਸ ਵਕਤ ਮੈਨੂੰ 61 ਲੱਖ ਦਾ ਮਿਲਿਆ, ਜਿਸ ਵਿੱਚ ਇਹ ਬਲੱਡ ਸ਼ੱਕਰ ਰਿਆਸਤ ਨੂੰ ਮੈਂ 3.5 ਲੱਖ ਰੁਪਇਆ ਟੈਕਸ ਦਿੱਤਾ ਔਰ ਕੋਈ 65,000 ਰੁਪਇਆ ਮੈਂ ਉਹਦੇ ਵਿੱਚ ਜਮ੍ਹਾਂ ਕਰਾਇਆ, ਇਹਨਾਂ ਨੂੰ ਦਿੱਤਾ ਪ੍ਰਾਪਰਟੀ ਡੀਲਰਸ ਨੂੰ, ਉਹਨਾਂ ਦਾ ਕਮਿਸ਼ਨ, ਤੇ 4 ਲੱਖ ਇਹ ਹੋ ਗਿਆ, ਇਹ 65 ਹੋ ਗਿਆ। ਇਸ ਤੋਂ ਇਲਾਵਾ ਕੋਈ 4 ਸਾਲਾਂ ਦੇ ਵਿੱਚ ਕੋਈ 10,000 20,000 30,000 60,000 ਇੰਜ ਕਰਦੇ ਕਰਦੇ ਕੋਈ 3-4 ਲੱਖ ਉੱਤੇ ਵੀ ਲੱਗ ਗਿਆ, ਤੇ ਇਹ ਤਕਰੀਬਨ ਮੈਨੂੰ 69 ਲੱਖ ਜਾਂ 70 ਲੱਖ ਕਹਿ ਲਓ ਕਮਾਬੇਸ਼, ਜੇ ਮੈਂ ਆਪਣੇ ਟਾਈਮ ਨੂੰ ਵਿੱਚ ਰੱਖਣਾ ਤੇ ਤਕਰੀਬਨ 70 ਲੱਖ ਦਾ ਇਹ ਮੈਨੂੰ ਪੈ ਗਿਆ। ਅੱਛਾ, ਹੁਣ ਇਹ 4 ਸਾਲ ਪਹਿਲੇ, ਸਿੰਪਲ ਜੀ ਇਕਨੋਮਿਕਸ ਹੈ, 4 ਸਾਲ ਪਹਿਲੇ ਡਾਲਰ ਦਾ ਕੀ ਰੇਟ ਸੀ? ਉਦੋਂ 165 ਜਾਂ ਮੇਰੇ ਖਿਆਲ 135 ਰੁਪਏ ਦਾ ਘਿਓ ਦਾ ਪਾਊਚ ਆਉਂਦਾ ਸੀ। ਅੱਜ ਉਹ 305 ਰੁਪਏ ਦਾ ਹੈ। ਡਾਲਰ ਦੀ ਵਜ੍ਹਾ ਤੋਂ ਹੀ ਹੈ ਨਾ। ਲੋਕੀ ਕਹਿੰਦੇ ਨੇ ਕਿ ਜੀ ਡਾਲਰ ਨਾਲ ਤੁਹਾਡੇ ਪਲਾਟ ਨੂੰ ਕੀ ਫਰਕ ਪਿਆ। ਉਹ ਜੇ ਮੈਂ ਹਿਸਾਬ ਕੱਢਾਂ, ਰੁਪਇਆ ਜਿਹੜਾ ਇਹਨੇ ਡਿਵੈਲਿਊ ਕੀਤਾ ਇਮਰਾਨ ਖਾਨ ਨੇ ਆ ਕੇ, ਉਹਦਾ ਔਰ ਇਹਦਾ ਡਿਫਰੈਂਸ ਕੱਢਾਂ, ਤੇ ਉਸ ਵਕਤ ਤੋਂ ਲੈ ਕੇ ਹੁਣ ਤੱਕ ਕੋਈ 30 ਤੋਂ ਲੈ ਕੇ 35 ਲੱਖ ਰੁਪਏ ਦਾ ਡਿਫਰੈਂਸ ਹੈ, ਜਿਹੜਾ 32 ਲੱਖ ਦਾ ਜਾਂ 35 ਲੱਖ ਦਾ, ਜਿਹੜਾ ਮੈਂ ਘਾਟਾ ਮੈਨੂੰ ਇਹਦੇ ਰੁਪਏ ਦੀ ਕਦਰ ਗਿਰਨ ਦੀ ਵਜ੍ਹਾ ਤੋਂ ਪਿਆ, ਬੈਠੇ ਬਿਠਾਏ ਘਰ ਬੈਠੇ। ਔਰ ਮਾੜਾ ਬੰਦਾ ਮੇਰੇ ਕੋਲ ਜ਼ਿਆਦਾ ਇਹੀ ਇੱਕ ਪਲਾਟ ਹੀ ਪਲਾਟ ਹੈ ਸੀ। ਤੇ ਹੁਣ ਤੁਸੀਂ ਅੰਦਾਜ਼ਾ ਕਰੋ ਕਿ ਇਹਦੇ ਜਵਾਬ 'ਚ ਅਸੀਂ ਜਦੋਂ ਤੰਗ ਆਏ ਗੱਲ ਕਰਨੇ ਆ ਔਰ ਤਨਕੀਦ ਕਰਨੇ ਆ, ਤੇ ਉਹ ਸਾਡੀ ਇੱਕ ਭੈਣ ਜਿਹੜੀ ਇਸਮਤ ਤਾਹਿਰਾ ਸਾਹਿਬਾ, ਉਹ ਕਿਤੇ ਕੈਨੇਡਾ 'ਚ ਰਹਿੰਦੇ ਨੇ, ਤੇ ਉਹ ਕਰੋਨਾ ਦੀ ਗੱਲ ਦੇ ਉੱਤੇ ਉਹਨਾਂ ਲਿਖਿਆ ਕਿ ਜੀ ਹਾਂਜੀ ਕਰੋਨਾ ਵੀ ਇਮਰਾਨ ਤੇ ਪਾ ਦਿਓ ਤੇ ਚੀਨੀ ਵੀ ਇਮਰਾਨ ਤੇ ਪਾ ਦਿਓ। ਮਤਲਬ ਇਹ ਵੇ ਕਿ ਇੱਕ ਜਿਹੜਾ ਚੀਫ ਐਗਜ਼ੈਕਟਿਵ ਹੈ, ਜਿਹੜਾ ਵਜ਼ੀਰ ਆਜ਼ਮ ਹੈ, ਉਹ ਕਿਸੇ ਗੱਲ ਦਾ ਜਵਾਬ ਦੇ ਨਾ ਹੋਏ। ਉਹ ਖੁਦਾ ਦਾ ਖੌਫ ਕਰੋ, ਉਹ ਕੋਈ ਈਰਾਨ ਦਾ ਜਿਵੇਂ ਆਇਤੁੱਲੇ ਹੁੰਦੇ ਨੇ ਉੱਥੇ, ਉਹ ਕੁਝ ਸੁਪਰੀਮ ਕਮਾਂਡਰ ਹੈ, ਸੁਪਰੀਮ ਲੀਡਰ ਹੈ ਉੱਥੋਂ ਦਾ, ਔਰ ਉੱਥੋਂ ਦਾ ਸਦਰ ਵੱਖਰਾ ਹੈ। ਜਮਹੂਰੀਅਤ ਦੇ ਵਿੱਚ ਚੀਫ ਐਗਜ਼ੈਕਟਿਵ ਔਰ ਜਿਹੜੀ ਰੂਲਿੰਗ ਐਲੀਟ ਹੁੰਦੀ, ਉਹ ਹੀ ਜ਼ਿੰਮੇਦਾਰ ਹੁੰਦੀ ਹੈ। ਉਹ ਜਿਹੜੀ ਰੂਲਿੰਗ ਗਵਰਨਮੈਂਟ ਹੁੰਦੀ, ਜਿਸ ਜਮਾਤ ਦੀ ਹੁਕੂਮਤ ਹੁੰਦੀ, ਉਹੀ ਜ਼ਿੰਮੇਦਾਰ ਹੁੰਦੀ ਹੈ। ਮਤਲਬ ਕੱਲ ਨੂੰ ਜ਼ਰਦਾਰੀ ਨਵਾਜ਼ ਸ਼ਰੀਫ ਆ ਜਾਣਗੇ ਹੁਕੂਮਤ 'ਚ, ਔਰ ਉਹ ਵੀ ਆ ਕੇ ਇੰਝ ਹੀ ਮਹਿੰਗਾਈ ਕਰਨਗੇ ਔਰ ਇਹੀ ਕੁਛ ਕਰਨਗੇ, ਔਰ ਇਸੇ ਤਰ੍ਹਾਂ ਕਰੋਨਾ ਦੀਆਂ ਲਾਪਰਵਾਹੀਆਂ ਹੋਣਗੀਆਂ, ਕੋਤਾਹੀਆਂ ਹੋਣਗੀਆਂ, ਨਾਹਲੀਆਂ ਹੋਣਗੀਆਂ, ਤੇ ਉਹਦੇ 'ਚ ਕੀ ਤੁਸੀਂ ਇਹ ਕਹੋਗੇ ਕਿ ਉਹ ਬੇਕਸੂਰ ਨੇ, ਨਾਹਲੀ ਜਿਹੜੀ ਹੈ? ਜਾਂ ਤੁਸੀਂ ਮਾਜ਼ੀ 'ਚ ਇਹ ਕਹਿੰਦੇ ਰਹੇ ਹੋ? ਉਦੋਂ ਤਾਂ ਤੁਸੀਂ ਇਹੀ ਕਹਿੰਦੇ ਸੀ ਕਿ ਜੀ ਕਿਆਦਤਾਂ ਨਾਹਲ ਨੇ, ਕਿਆਦਤਾਂ ਕਰਪਟ ਨੇ। ਹੁਣ ਤੁਸੀਂ ਕਿਆਦਤ ਨੂੰ ਕਰਪਟ ਮੰਨਣ ਨੂੰ ਤਿਆਰ ਨਹੀਂ ਹੋ, ਕਿਆਦਤ ਨੂੰ ਆਪਣੀ ਨੂੰ ਨਾਹਲ ਮੰਨਣ ਨੂੰ ਤਿਆਰ ਨਹੀਂ ਹੋ। ਉਲਟਾ ਇੱਕ ਵੋਂਡਾ ਕਿਸਮ ਦਾ ਮਜ਼ਾਕ ਤੁਸੀਂ ਉਡਾਉਂਦੇ ਹੋ ਲੋਕਾਂ ਦਾ, ਇਹ ਕਹਿ ਕੇ ਕਿ ਜੀ ਚੀਨੀ ਵੀ ਉਹਨੇ ਮਹਿੰਗੀ ਕੀਤੀ। ਉਹ ਬਈ ਚੀਨੀ ਮਹਿੰਗੀ ਹੋਈ ਏ, ਕੋਈ ਲਾਪਰਵਾਹੀ ਏ, ਕੋਈ ਕੁਤਾਹੀ ਏ, ਕੋਈ ਨਾਹਲੀ ਏ, ਤੇ ਉਹਦਾ ਜ਼ਿੰਮੇਦਾਰ ਬਰਾਹ ਰਾਸਤ ਵਜ਼ੀਰ ਆਜ਼ਮ ਹੀ ਹੋਣਾ ਹੈ, ਚਾਹੇ ਉਹ ਇਮਰਾਨ ਖਾਨ ਹੋਏ, ਚਾਹੇ ਉਹ ਜ਼ਰਦਾਰੀ ਹੋਏ, ਨਵਾਜ਼ ਸ਼ਰੀਫ ਹੋਏ, ਜਾਂ ਕੋਈ ਵੀ ਹੋਏ ਦੁਨੀਆ ਦਾ ਬੰਦਾ। ਉਹ ਚੀਫ ਐਗਜ਼ੈਕਟਿਵ ਹੀ ਜਮਹੂਰੀਅਤ ਦੇ ਵਿੱਚ ਜ਼ਿੰਮੇਦਾਰ ਹੁੰਦਾ ਹੈ, ਕੋਈ ਦੂਸਰਾ ਤੀਸਰਾ ਬੰਦਾ ਜ਼ਿੰਮੇਦਾਰ ਨਹੀਂ ਹੁੰਦਾ। ਉਸੇ ਨੂੰ ਜ਼ਿੰਮੇਦਾਰੀ ਲੈਣੀ ਹੁੰਦੀ। ਅਗਰ ਉਹਦੀ ਨੱਕ ਥੱਲੇ ਕਰਪਸ਼ਨ ਹੋ ਰਹੀ ਹੈ, ਉਹਦੀ ਨੱਕ ਥੱਲੇ ਚੀਨੀ ਦੇ ਸਕੈਂਡਲਸ ਹੋ ਰਹੇ ਨੇ, ਤੇ ਉਹਦਾ ਕੰਮ ਹੈ। ਆਵਾਮ ਤਾਂ ਵੋਟ ਦੇ ਸਕਦੀ ਹੈ, ਔਰ ਉਹ ਦੇ ਕੇ ਆਪਣਾ ਜ਼ੁਮਾ ਪੂਰਾ ਕਰ ਚੁੱਕੀ ਹੁੰਦੀ ਹੈ। ਇਹ ਬਾਕੀ ਦੀ ਜ਼ਿੰਮੇਦਾਰੀ ਤਾਂ ਉਹਨਾਂ ਦੀ ਹੈ। ਔਰ ਇਸ ਗੱਲ ਨੂੰ ਤੁਸੀਂ ਸਮਝਦੇ ਸੀ ਉਦੋਂ ਜਦੋਂ ਨਵਾਜ਼ ਜਾਂ ਜ਼ਰਦਾਰੀ ਦੀ ਹੁਕੂਮਤ ਸੀ, ਅੱਜ ਤੁਹਾਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ। ਅੱਛਾ, ਹੁਣ ਇਹ ਤੁਸੀਂ ਇੱਕ ਪਾਸੇ ਰੱਖ ਲਓ
ਕਿ ਇਹ ਸਾਦੀ ਜੀ ਗੱਲ ਉਹਨਾਂ ਨੂੰ ਸਮਝਾਈ, ਉਹਨਾਂ ਨੂੰ ਇਹ ਇੰਨੀ ਕੁ ਮੁਆਸ਼ਿਆਤ ਸਮਝ ਨਹੀਂ ਆਈ। ਹਾਲਾਂਕਿ ਮੇਰਾ ਮੈਥ ਬੜਾ ਸ਼ੁਰੂ ਤੋਂ ਕਮਜ਼ੋਰ ਹੈ, ਮੈਂ ਬੜੀ ਮੁਸ਼ਕਿਲ ਬਲਕਿ ਸਿਫਾਰਿਸ਼ ਨਾਲ ਹੀ ਪਾਸ ਹੁੰਦਾ ਸੀ ਹਿਸਾਬ ਦੇ ਮਜ਼ਮੂਨ 'ਚ। ਤੇ ਮੈਨੂੰ ਇਸ ਗੱਲ ਦੀ ਸਮਝ ਆਉਂਦੀ ਪਈ ਕਿ ਮੈਨੂੰ 35 ਲੱਖ ਰੁਪਇਆ ਡਾਲਰ ਦੀ ਵਜ੍ਹਾ ਤੋਂ ਗਰੀਬ ਆਦਮੀ ਨੂੰ ਘਟ ਗਿਆ। ਉਹਨਾਂ ਨੂੰ ਸਮਝ ਨਹੀਂ ਆ ਰਹੀ। ਉਹਨਾਂ ਨੂੰ ਬਲਕਿ ਉਹ ਉਲਟਾ ਉਹਨਾਂ ਗਿਲਾ ਕਰ ਦਿੱਤਾ ਕਿ ਜੀ ਤੁਸੀਂ ਸਾਡੇ ਜ਼ਖਮਾਂ ਤੇ ਨਮਕ ਛਿੜਕ ਰਹੇ ਹੋ। ਹੁਣ ਮੈਂ ਸਾਰੇ ਓਵਰਸੀਜ਼ ਪਾਕਿਸਤਾਨੀਆਂ ਨੂੰ ਇਸ ਗੱਲ ਦਾ ਕਸੂਰਵਾਰ ਨਹੀਂ ਮੰਨਦਾ, ਕਿਉਂਕਿ ਸਾਰੇ ਤਾਂ ਜ਼ਾਹਿਰ ਹੈ ਇਮਰਾਨ ਖਾਨ ਦੇ ਵੋਟਰ ਨਹੀਂ, ਵੋਟਰ ਸਪੋਰਟਰ, ਲੇਕਿਨ ਅਕਸਰੀਅਤ ਹੈ ਸੀ। ਔਰ ਮੇਰੇ ਆਪਣੇ ਮੁਸ਼ਾਹਦੇ 'ਚ ਸਾਡੀ ਮੇਰੀ ससुराली फैमिली च और अगे पिछे अजीज़ो अकारब च बथेरे ऐसे मर्द और खवातीन और मचोर किस्म की पढ़ी लिखियां खवातीन है सन जड़ियां कि उतों बैठियां इमरान खान वास्ते कैंपेन कर रही सन, या उत्थे बैठे वो मर्द जिहड़े बजुर्ग रिटायर्ड सन वो कैंपेन कर रहे सन इमरान खान लै आओ। ਤੁਹਾਨੂੰ नहीं पता पाकिस्तान का, सानू 20 साल बाहर बैठे 40 साल हो गए ने, असी पाकिस्तान का ना गली जानिए ना अज का महला जानिए, ना सानू पता कि नवा लाहौर किड्डा वड्डा हो गया तो पुराना कित्थे सी, वो सानू कुछ भी नहीं पता। लेकिन असी दानिशवर हाँ, बाहर के मुल्कों च बैठे और असी पाकिस्तान का तजिया बेहतर कर सकते हैं। वो गलतफहमी पता नहीं इन्हों क्यों पै जाती बाहर जाके। हालांकि जो मर्जी तुसी कर लो, तुसी रहिंदे उत्थे तीसरे दर्जे के शहरी हो, लेकिन ये तकबर और सारा कुछ आ जाता है वो पैसे की वजह तो, क्योंकि उत्थे डॉलरां च कमा रहे होंदे ने। हुण ये है कि उन्होंने ये गल माड़ी लगी कि जी मैं क्या कि जी इनका तो ओवरसीज पाकिस्तानियां साडा बेड़ा गर्क कीता है और ये डॉलर का भी उन्होंने फायदा होया। हुण ये किहड़ी औखी गल है समझण दी कि देखो एक आदमी की चलो बिलफर्ज तुसी ला लो तनख्वाह ही 65 लाख या 61 लाख। हुण जिस दिन डॉलर इथों गिरना है, इत्थे चढ़ना है और रुपया गिरना है, तो वो जिहड़ा वो प्लाट 65 लाख वाला नहीं सी लै पा रहा, वो इस 35 लाख के फायदे नाल ना सिर्फ प्लाट लै लैगा बल्कि उन्होंने 25-30 लाख बच भी जाएगा। ये सिंपल जी इकनॉमिक्स है, सादा जिहा हिसाब है कि वो जिहड़ा डिफरेंस क्रिएट होया है मेरी जेब चों निकले ने ते उन्हां दी जेब च गए ने, वधे ने। उनके सिंपल जे फायदे नाल वो उत्थे बाहर बैठा उन्हें कहा जी चूरी खांदे, वो साडी रोटी टुक के ते चूरी ना खवाओ, साडे बच्चों के मूँह च नवाले खो के ते चूरियां ना खवाओ। और असी ये टैक्स जिहड़ा है ये जरनैलों के DHA वास्ते तो नहीं देंदे कि मैं अपनी माँ की विरासती जायदाद के उत्ते और थोड़ी जी जायदाद के उत्ते इन्ना टैक्स देना पिया। और ये DHA वाले जरनैल बेहिस बेजमीर जिन्होंने सवाए लुटन दे और आवाम का खून चूसन दे होर कुछ है नहीं। वो हर वक्त उन्होंने यही मकसद और यही मिशन है 72 सालों के दौरान कि किसी तरह इस आवाम की जेब वढ़ लीए, इनू सिक्योरिटी स्टेट बना के इन्होंने डरावे दे के इन्हों दी जेबां खाली कर लीए, इन्हों चो पैसे कढ़ लीए, इन्हों भुखा मार लीए, इन्हों बच्चों की रोटी खो लीए। ये देंदी पी सानू पाक फौज। कुछ हया करन, कुछ शर्म करन यार। साडे बच्चे भुखे मारदे पे ने, तुहाडियां अयाशियां नहीं मुकदियां। तुसी DHA भी बनाओ, तुसी अस्करी भी बनाओ, अस्करी दे 17 को फेज तो मैनू पता है पिंडी च बन चुके हैं। अस्करी हाउसिंग दे हुंदियां ये DHA वाली लग्जरी और ये फौज है या ये कोई कारोबारी इदारा है, ये किस चक्कर च इंज दे प्रोजेक्ट कर रहे हैं। फिर इन्हां तो अलावा तीजा जिहड़ा वो आर्मी वैलफेयर ट्रस्ट है, फिर एयरफोर्स दीयां 2 सोसाइटियां फाल्कन ते फजाइया अपनियां ने, नेवी दीयां अपनियां ने। यार खुदा दा खौफ करो, तुसी 7 लाख 22 करोड़ दा हक खाधी जांदे जे, उन्हां दे बच्चों दा हक खाधी जांदे। कोई खुदा दा खौफ करो, किसे खुदा नूं मनदे हो कि नहीं, किसे रब ते किसे रसूल ते यकीन है कि नहीं तुहाडा, तुसी अल्लाह नूं जान देनी है कि नहीं, मरना है कि नहीं, कबरां च जाना है कि नहीं। तुसी बेहिसां तरह इंज तां सानू ब्रिटिश साम्राज ने नहीं लुटिया होना जिवें तुसी लुट रहे हो। और ये टैक्स क्यों लग रहे हैं साडे ते? ये कोई वैलफेयर स्टेट है? ये बायसे शर्म स्टेट? ये वैलफेयर स्टेट है जिथे तुसी इन्ने इन्ने टैक्स कट रहे हो साडे कोलों? की दे की रहे हो जवाब च? 3.5 लाख टैक्स कटते हो एक बेवा की छड्डी जायदाद के उत्ते, जिन्हें
ਸਾਰੀ ਜ਼ਿੰਦਗੀ ਆਪਣੀ ਬੇਵਗੀ ਦੇ ਵਿੱਚ, ਮਤਲਬ ਅਸੀਂ ਨਿੱਕੇ ਨਿੱਕੇ ਸਾਂ ਜਦੋਂ ਅਸੀਂ ਯਤੀਮ ਹੋ ਗਏ ਸਾਂ, ਉਦੋਂ ਤੋਂ ਲੈ ਕੇ ਅੱਜ ਤੱਕ ਉਹਨੇ ਸਾਨੂੰ ਸਾਂਭਿਆ। 4 ਸਾਲ ਪਹਿਲੇ ਉਹਨਾਂ ਦੀ ਡੈਥ ਹੋਈ, ਉਹਨਾਂ ਸਾਂਭਿਆ। ਔਰ ਉਹ ਜਿਹੜਾ ਥੋੜੀ ਜਿਹੀ ਜ਼ਮੀਨ ਸਾਨੂੰ ਦੇ ਕੇ ਗਏ, ਉਹਦੇ ਵਿੱਚ ਵੀ ਇਹ ਖੂਨਖੁਆਰ ਰਿਆਸਤ ਹਿੱਸੇਦਾਰ ਬਣ ਗਈ। ਕਿਸ ਹੱਕ ਨਾਲ ਬਣ ਗਈ? ਉਹ ਸ਼ਾਹ ਮਹਿਮੂਦ ਕੁਰੈਸ਼ੀ ਕੋਲੋਂ ਕੱਟੋ, ਜ਼ਰਦਾਰੀ ਕੋਲੋਂ ਕੱਟੋ, ਗਿਲਾਨੀ ਕੋਲੋਂ ਕੱਟੋ, ਜਿਨ੍ਹਾਂ ਕੋਲ ਸਮਾਂ ਦੇ ਹਿਸਾਬ 'ਚ ਮਰੱਬੇ ਨੇ। ਉਹ 3-3 4-4 ਕਿੱਲਿਆਂ ਵਾਲਿਆਂ ਕੋਲੋਂ ਤੁਸੀਂ ਟੈਕਸ ਕੱਟਦੇ ਪਏ ਹੋ। ਲਾਂਤੀਓ, ਤੁਹਾਨੂੰ ਸ਼ਰਮ ਨਹੀਂ ਆਉਂਦੀ? 3-4 ਕਿੱਲਿਆਂ ਪਿੱਛੇ ਤੁਸੀਂ ਟੈਕਸ ਕੱਟਦੇ ਹੋ, ਉਹ ਵੀ ਵਿਰਾਸਤ ਦੀ ਜਾਇਦਾਦ ਦੇ ਉੱਤੇ, ਜਿਹੜੇ ਜਿੱਥੇ ਕੋ ਅਸੀਂ ਮੁਨਾਫਾ ਕਮਾਇਆ ਵੀ ਨਹੀਂ। ਫਿਰ ਗੇਨ ਟੈਕਸ ਵੀ ਲਾਉਂਦੇ ਹੋ ਕਿ ਜੀ ਮੁੜ ਕੇ ਵੇਚਿਆ ਪਲਾਟ ਤੇ ਗੇਨ ਟੈਕਸ ਵੀ ਦਿਓਗੇ 5 ਸਾਲਾਂ ਦੇ ਵਿੱਚ। ਮਤਲਬ ਕੋਈ ਖੁਦਾ ਖੌਫੀ ਇਸ ਰਿਆਸਤ ਦੇ ਵਿੱਚ ਨਹੀਂ ਰਹਿ ਗਈ। ਇਹ 22 ਕਰੋੜ ਆਵਾਮ, ਇਹ ਯਕੀਨ ਹੈ, ਮੈਨੂੰ ਪੂਰਾ ਯਕੀਨ ਹੈ ਕਿ ਬ੍ਰਿਟਿਸ਼ ਸਾਮਰਾਜ ਵੀ ਐਡੀ ਸਾਡੇ ਨਾਲ ਭੈੜੀ ਨਹੀਂ ਸੀ ਕਰ ਸਕਦਾ ਜਿੰਨੀ ਸਾਡੇ ਨਾਲ ਭੈੜੀ ਇਸਲਾਮੀ ਜਮਹੂਰੀਆ ਪਾਕਿਸਤਾਨ ਕਰਦਾ ਪਿਆ। ਔਰ ਕੋਈ ਵੀ ਸ਼ਰਮ ਕਰਨ ਨੂੰ ਤਿਆਰ ਨਹੀਂ, ਨਾ ਸਿਆਸਤਦਾਨ, ਨਾ ਇਹ ਫੌਜੀ ਅਸ਼ਰਾਫੀਆ, ਕੋਈ ਕਿਸੇ ਨੂੰ ਹਯਾ ਸ਼ਰਮ ਨਹੀਂ ਕਿ ਅਸੀਂ ਦੂਜਿਆਂ ਦੇ ਬੱਚਿਆਂ ਦਾ ਰਿਜ਼ਕ ਰੋਟੀ ਖਾ ਰਹੇ ਹਾਂ, ਦੂਜਿਆਂ ਦਾ ਹੱਕ ਮਾਰ ਰਹੇ ਹਾਂ। ਕਿਉਂ? ਕੋਈ ਵਜ੍ਹਾ ਹੋਵੇ ਨਾ। ਸਾਨੂੰ ਦਿੱਤਾ ਕੀ ਤੁਸੀਂ 72 ਸਾਲਾਂ 'ਚ? ਮੈਂ ਪੰਜਾਬੀ ਹਾਂ, ਮੇਰੀ ਮਾਂ ਬੋਲੀ ਤੁਹਾਡੇ ਸਕੂਲਾਂ 'ਚ ਮੌਜੂਦ ਨਹੀਂ ਹੈ। 62% ਅਸੀਂ ਪੰਜਾਬੀ ਹਾਂ, ਨਹੀਂ ਪੜ੍ਹਾਉਂਦੇ ਤੁਸੀਂ, ਕੱਢੀ ਵਿੱਚੋਂ। ਕਿਉਂ? ਸਿਰਫ ਇਸ ਵਾਸਤੇ ਕਿ ਆ ਸਿਕਿਉਰਿਟੀ ਸਟੇਟ ਦਾ ਤਸੱਵਰ ਦਿੰਦਾ ਰਹੇ। ਸਿਕਿਉਰਿਟੀ ਸਟੇਟ ਦਾ ਤਸੱਵਰ ਕੀ ਹੈ ਕਿ ਜੀ ਹਿੰਦੁਸਤਾਨ ਤੁਹਾਡਾ ਦੁਸ਼ਮਣ ਮੁਲਕ ਹੈ। ਉਹ ਜੇ ਤੁਸੀਂ ਫੌਜ ਨੂੰ ਆਪਣੀ ਮਜ਼ਬੂਤ ਨਾ ਕੀਤਾ, ਉਹਨੂੰ ਰੋਜ਼ ਇੰਜ ਦੀਆਂ ਅਯਾਸ਼ੀਆਂ, ਗੋਲਫ ਕੋਰਸ ਬਣਾਉਣ ਵਾਸਤੇ, 5 ਸਟਾਰ ਹੋਟਲਾਂ ਦੇ ਬਰਾਬਰ ਮੈਸ ਬਣਾਉਣ ਵਾਸਤੇ, ਸਕਾਚ ਕੋਟ ਬਣਾਉਣ ਵਾਸਤੇ, DHA ਅਸਕਰੀ ਤੇ ਫਜ਼ਾਈਆ ਤੇ ਆਰਮੀ ਵੈਲਫੇਅਰ ਵਰਗੇ ਪ੍ਰੋਜੈਕਟ ਲਾਉਣ ਵਾਸਤੇ, NLC ਚਲਾਉਣ ਵਾਸਤੇ ਪੈਸੇ ਨਾ ਦਿੱਤੇ ਤੇ ਤੁਹਾਡੇ ਤੇ ਹਿੰਦੂ ਆ ਕੇ ਕਬਜ਼ਾ ਕਰ ਲਏਗਾ। ਸਿਰਫ ਇਹ ਝੂਠ ਵੇਚਣ ਵਾਸਤੇ ਮੁਤਾਲਿਆ ਪਾਕਿਸਤਾਨ ਲਿਖੀ ਗਈ। ਔਰ ਇਹੀ ਝੂਠ ਜਿਹੜਾ ਹੈ ਉਹ TV ਤੇ ਰੇਡੀਓ ਤੇ ਸਾਰਾ ਦਿਨ ਦੱਸਿਆ ਗਿਆ, ਸਾਰੀ ਹਯਾਤੀ ਦੱਸਿਆ ਗਿਆ। ਇਹਦੇ ਵਿੱਚ ਸਫ਼ਰ ਜਿੰਨਾ ਕੀਤਾ ਉਹ ਇਸ ਮੁਲਕ ਦੀ ਗਰੀਬ ਆਵਾਮ, ਉਹਨੇ ਸਫ਼ਰ ਕੀਤਾ। ਤੁਸੀਂ ਆਪੋਜੀਸ਼ਨ ਵੀ ਆਪਣੀ ਰੱਖੀ ਹੈ, ਹਿਜ਼ਬ ਇਖਤਲਾਫ ਵੀ ਤੁਹਾਡੀ ਹੈ, ਹਿਜ਼ਬ ਇਕਤਦਾਰ ਵੀ ਤੁਹਾਡੀ ਹੈ, ਨਵਾਜ਼ ਸ਼ਰੀਫ ਵੀ ਤੁਹਾਡਾ ਹੈ, ਜ਼ਰਦਾਰੀ ਵੀ ਤੁਹਾਡਾ ਹੈ ਤੇ ਇਮਰਾਨ ਖਾਨ ਵੀ ਤੁਹਾਡਾ ਹੈ। ਅੱਜ ਤੱਕ ਇਸ ਮੁਲਕ 'ਚ 72 ਸਾਲਾਂ 'ਚ ਇੱਕ ਹਕੀਕੀ ਹਿਜ਼ਬ ਇਖਤਲਾਫ ਨਹੀਂ ਆ ਸਕੀ ਕਿ ਜਿਹਨੂੰ ਤੁਸੀਂ ਕਹੋ ਕਿ ਆਵਾਮ ਦੇ ਵਿੱਚੋਂ ਉੱਠੀਏ। ਉਹੀ 72 ਸਾਲ ਦੀ ਅਸ਼ਰਾਫੀਆ ਇਸ ਮੁਲਕ ਤੇ ਕਾਬਜ਼ ਹੈ, ਇਸ ਤੇ ਵਸਾਇਲ ਤੇ ਕਾਬਜ਼ ਹੈ। ਔਰ ਹਰ ਕੌਮ, ਮੈਂ ਤਾਂ ਕਹਾਂਗਾ ਬਲੋਚਾਂ ਤੋਂ ਲੈ ਕੇ ਪਸ਼ਤੂਨਾਂ ਤਿੱਕਰ, ਸਿੰਧੀਆਂ ਤਿੱਕਰ, ਪੰਜਾਬੀਆਂ ਤਿੱਕਰ, ਹਰ ਕੌਮ ਦੇ ਗਰੀਬ ਦਾ ਇਸਤਹਿਸਾਲ ਕਰਨ ਵਾਲੇ ਇਹ ਲੋਕ ਨੇ, ਜਿਹਨੂੰ ਰਲਾਮ ਲਾ ਕੇ ਤੁਸੀਂ ਇਸਟੈਬਲਿਸ਼ਮੈਂਟ ਕਹਿੰਦੇ ਹੋ, ਜਿਹਦੇ ਵਿੱਚ ਸਿਵਲੀਅਨ ਵੀ ਸ਼ਾਮਲ ਹੈ ਤੇ ਫੌਜੀ ਵੀ ਸ਼ਾਮਲ ਹੈ ਤੇ ਜੱਜ ਵੀ ਸ਼ਾਮਲ ਹੈ ਤੇ ਬਿਊਰੋਕਰੇਟ ਵੀ ਸ਼ਾਮਲ ਹੈ। ਇਹਨਾਂ ਸਾਰਿਆਂ ਸਾਨੂੰ ਰਲ ਕੇ ਲੁੱਟਿਆ। ਔਰ ਇਹੋ ਜਿਹੀ ਆਵਾਮ, ਬੇਵਕੂਫ ਆਵਾਮ ਬਾਹਰ ਬੈਠੀ ਖਾਮਖਾਹ 'ਚ ਇੱਕ ਐਸਾ ਆਦਮੀ ਜਿਹਨੂੰ ਅਕਲ ਹੀ ਨਹੀਂ, ਸ਼ਊਰ ਹੀ ਨਹੀਂ। ਹੁਣ ਸ਼ਊਰ ਕੋਈ ਐਸੀ ਚੀਜ਼ ਨਹੀਂ ਕਿ ਜਿਹੜੀ ਰਾਤੀ ਮੈਂ ਗਲਾਸ 'ਚ ਪਾ ਕੇ ਪੀ ਲਾਂਗਾ ਤੇ ਸਵੇਰੇ ਆ ਜਾਏਗਾ, ਜਾਂ ਮੈਂ ਕੌਮ ਨੂੰ ਰਾਤੀ ਪਿਆ ਦਿਆਂਗਾ ਤੇ ਸਵੇਰੇ ਕੌਮ ਬਾਸ਼ਊਰ ਬਣ ਜਾਏਗੀ। ਸਾਡਾ ਹੀ, ਜਦੋਂ ਤੁਸੀਂ ਮਿਸਾਲ ਕੈਨੇਡਾ ਨਾਲ ਦਿੰਦੇ ਹੋ, ਬੀਬੀ ਕਹਿਣ ਲੱਗੀ ਕਿ ਜੀ ਸਾਡੇ ਕੈਨੇਡਾ 'ਚ ਵੀ ਲਾਕਡਾਊਨ ਨਹੀਂ ਹੋਇਆ, ਉੱਥੇ ਤਾਂ ਆਰਾਮ ਨਾਲ ਅਸੀਂ ਹੋਟਲਾਂ 'ਚ ਬਹਿ ਕੇ ਫਾਸਲੇ ਤੇ ਚਾਹਾਂ ਪੀਂਦੇ ਹਾਂ। ਉਹ ਬੀਬੀ ਖੁਦਾ ਦਾ ਖੌਫ ਕਰੋ, 200 ਸਾਲ ਪਿੱਛੇ ਆ ਅਸੀਂ ਉਹਨਾਂ ਤੋਂ, ਅਖਲਾਕੀਆਤ 'ਚ, ਸ਼ਊਰ 'ਚ, ਕੌਮੀ ਫਿਕਰੀ ਸਮਝ ਦੇ ਵਿੱਚ ਅਸੀਂ ਉਹਨਾਂ ਤੋਂ 200 ਸਾਲ ਪਿੱਛੇ ਆ। ਅਸੀਂ ਹਜੂਮ ਆ, ਅਸੀਂ ਕੌਮ ਨਹੀਂ ਆ। ਤੁਸੀਂ ਉਹਨਾਂ ਨਾਲ ਮੁਕਾਬਲਾ ਕਰਦੇ ਹੋ। ਤੁਹਾਡੀ ਤਾਂ 200 ਸਾਲ ਤੋਂ ਜ਼ੁਬਾਨ ਇੱਥੇ ਆਪਣੀ ਨਹੀਂ ਪੜ੍ਹਾਈ ਗਈ, ਤੁਸੀਂ ਉਹਨਾਂ ਨਾਲ ਮੁਕਾਬਲਾ ਕਰ ਰਹੇ ਹੋ ਆਪਣਾ, ਜਿਹੜੇ ਤਰੱਕੀ ਯਾਫਤਾ ਤਰੀਨ ਮੁਆਸ਼ਰਿਆਂ ਦੇ ਵਿੱਚੋਂ ਸ਼ਾਮਿਲ ਨੇ, ਜਿਨ੍ਹਾਂ ਨੂੰ ਮਹਜ਼ਬ ਮੁਆਸ਼ਰੇ ਆਖਿਆ ਜਾਂਦਾ ਹੈ। ਅਸੀਂ ਤਰੱਕੀ ਯਾਫਤਾ ਮੁਆਸ਼ਰਾ, ਅਸੀਂ ਤਰੱਕੀ ਪਜ਼ੀਰ ਵੀ ਨਹੀਂ ਆ। ਅਸੀਂ ਤਾਂ ਛੱਪੜ ਦੇ ਖਲੋਤੇ ਪਾਣੀ ਵਰਗੇ ਆ, ਜਿਹਦੇ ਚੋਂ ਬੋ ਆਉਂਦੀ ਪਈ, ਜਿਹਦੇ 'ਚ ਹੁਣ ਗਟਰਾਂ ਦਾ ਪਾਣੀ ਰਲਦਾ ਪਿਆ। ਅਸੀਂ ਤਾਂ ਉਂਝ ਸਟੈਟਿਕ ਵਾਟਰ ਆ। ਸਾਡਾ ਉਹਨਾਂ ਨਾਲ ਕੀ ਮੁਆਜ਼ਨਾ? ਤੁਹਾਨੂੰ ਇਹ ਮੁਆਜ਼ਨਾ, ਇਹ ਤਕਾਬਲ ਬਣਾ ਦੇ, ਵੈਸੇ ਹੀ ਖੁਦ ਸ਼ਰਮ ਕਰਨੀ ਚਾਹੀਦੀ। ਕਿੱਥੇ ਕੈਨੇਡਾ ਤੇ ਕਿੱਥੇ ਪਾਕਿਸਤਾਨ ਦੀ ਆਵਾਮ? ਪਹਿਲੇ ਦਿਨ, ਅਗਰ ਇਹ ਲਾਕਡਾਊਨ ਦੀ ਗੱਲ ਤੋਂ ਗੱਲ ਸ਼ੁਰੂ ਹੋਈ ਸੀ, ਪਹਿਲੇ ਦਿਨ ਅਗਰ
ਲੋਕਡਾਊਨ ਕੀਤਾ ਜਾਂਦਾ ਔਰ ਖਰਬਾਂ ਰੁਪਇਆ ਜਿਹੜਾ ਇੰਨਾ ਵੰਡਿਆ ਪਿਛਲੇ ਸਾਲ ਆਵਾਮ ਨੂੰ, ਉਹ ਵੰਡਣ ਦੀ ਬਜਾਏ ਇਹ ਸਿਰਫ ਇੰਨਾ ਕਰ ਦਿੰਦੇ ਕਿ ਇੱਥੇ ਲੋਕਾਂ ਨੂੰ ਘਰਾਂ 'ਚ ਰਾਸ਼ਨ ਡਿਲੀਵਰ ਕਰ ਦਿੰਦੇ। ਉਹ ਸ਼ਾਇਦ ਉਸ ਤੋਂ ਅੱਧੇ ਪੈਸਿਆਂ 'ਚ ਹੋ ਜਾਣਾ ਸੀ ਉਹ ਰਾਸ਼ਨ। ਮੈਂ ਆਈ ਵਿਟਨੈਸ ਹਾਂ, ਮੈਂ ਖੁਦ ਗਵਾਹ, ਉਹ ਤੁਸੀਂ ਸਾਰੇ ਦਿਲੋਂ ਜਾਣਦੇ ਹੋ। ਪਿਛਲੀ ਈਦ ਵੀ ਇਸੇ ਤਰ੍ਹਾਂ ਲੰਘੀ, ਜਿਹਨੂੰ ਉਹ ਕੈਸ਼ ਮਿਲਿਆ, ਕੈਸ਼ ਮਨੀ ਮਿਲੀ, ਉਹਨੇ ਜਾ ਕੇ ਸਿਰਫ ਉਹਦੇ ਨਾਲ ਸ਼ਾਪਿੰਗ ਕੀਤੀ। ਰਾਸ਼ਨ ਉਹ ਫਿਰ ਪ੍ਰਾਈਵੇਟਲੀ ਮੰਗਦੇ ਫਿਰੇ, ਰਾਸ਼ਨ ਉਹ ਫਿਰ ਘਰਾਂ ਦੇ ਬੂਹੇ ਖੜਕਾ ਕੇ ਉਹ ਗਰੀਬ ਮੰਗਦੇ ਫਿਰੇ। ਇਸ ਵਾਸਤੇ ਕਿ ਉਹਨਾਂ ਦੀ ਤਾਂ ਤਰਬੀਅਤ ਹੀ ਨਹੀਂ ਹੈ, ਉਹਨਾਂ ਨੂੰ ਤੁਸੀਂ ਕੈਸ਼ ਫੜਾ ਦਿੱਤਾ। ਮਤਲਬ ਤੁਸੀਂ ਸਾਰੇ ਜਰਨੈਲਾਂ ਨੇ, ਤੁਸੀਂ ਇਹਨੂੰ ਤਜਰਬਾਗਾਹ ਬਣਾ ਲਿਆ ਇਸ ਮੁਲਕ ਨੂੰ। ਇੱਥੇ ਇਮਰਾਨ ਖਾਨ ਵਰਗੇ, ਮੋਇਨ ਕੁਰੈਸ਼ੀ ਵਰਗੇ, ਕੋਈ ਵੀ ਅੱਲੇ ਤਲੱਲੇ ਲਿਆ ਕੇ ਤੁਸੀਂ ਸਾਡੇ ਤੇ ਮੁਸੱਲਤ ਕਰ ਦਿੰਦੇ ਹੋ। ਔਰ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਸਾਲ 2 ਸਾਲ ਆਪਣੇ ਮਕਾਸਦ, ਆਪਣਾ ਡਿਫੈਂਸ ਬਜਟ ਵਧਵਾ ਕੇ ਉਹਨਾਂ ਕੋਲੋਂ ਮਰਜ਼ੀ ਦੀਆਂ ਸ਼ਰਤਾਂ ਪੂਰੀਆਂ ਕਰਾ ਕੇ, ਆਪਣੀਆਂ ਤੇ IMF ਦੀਆਂ, ਫਿਰ ਉਹਨਾਂ ਨੂੰ ਮਗਰੋਂ ਲਾ ਦਿੰਦੇ। ਔਰ ਵਿਖਾਲੀ ਲਈ ਫਿਰ 2 ਨੰਬਰ ਕਿਸਮ ਦੇ ਲੋਕ ਜਿਹੜੇ ਉਹ ਤੁਹਾਡੇ ਹੀ ਨੇ, ਸੈਕਿੰਡ ਥਰਡ ਆਪਸ਼ਨ, ਉਹਨਾਂ ਨੂੰ ਲੈ ਆਉਂਦੇ ਹੋ। ਮਤਲਬ ਕੋਈ ਤੇ ਲਿਹਾਜ਼ ਕਰੋ ਸਾਡਾ ਯਾਰ। ਅਸੀਂ ਇਸ ਮੁਲਕ ਦੇ ਸ਼ਹਿਰੀ ਹਾਂ, ਸਾਡਾ ਕਸੂਰ ਕੀ ਹੈ? ਅਸੀਂ ਟੈਕਸ, ਮਾਚਸ ਦੀ ਡੱਬੀ ਤੋਂ ਲੈ ਕੇ ਘਿਓ ਦੇ ਡੱਬੇ ਤਿੱਕਰ ਹਰ ਥਾਂ ਟੈਕਸ ਦਿੱਤੀ ਜਾਂਦੇ। ਜਵਾਬ 'ਚ ਸਾਡੇ ਪੱਲੇ ਕੁਛ ਵੀ ਨਹੀਂ, ਸਾਨੂੰ ਮਿਲਦਾ ਕੁਛ ਨਹੀਂ, ਨਾ ਸਾਡੇ ਕੋਲ ਇਲਾਜ ਏ ਨਾ ਸਿਹਤ ਏ। ਦੁਨੀਆ ਦੀਆਂ 2 ਵੱਡੀਆਂ ਤਰਜੀਹਾਤ ਹੁੰਦੀਆਂ ਨੇ, ਸਿਹਤ ਤੇ ਐਜੂਕੇਸ਼ਨ। ਸਾਨੂੰ ਇਹਨਾਂ ਦੋਵਾਂ 'ਚ ਕਿਹੜੀ ਸ਼ੈ ਮਿਲ ਰਹੀ ਇੱਥੇ? ਕੋਈ ਇੱਕ ਵੀ ਨਹੀਂ ਮਿਲ ਰਹੀ। ਵੈਕਸੀਨ ਤੁਸੀਂ ਇੰਪੋਰਟ ਦਾ ਲਾਇਸੈਂਸ ਦੇ ਦਿੱਤਾ ਉਹਨਾਂ ਨੂੰ, ਉਹ 1000 ਰੁਪਏ ਦੀ ਵੈਕਸੀਨ ਹੈ ਜਿਹੜੀ ਸਪੁਤਨਿਕ ਦੀ, ਉਹ ਤੁਸੀਂ ਇੱਥੇ ਵੇਚਦੇ ਪਏ 12,500 ਰੁਪਏ ਦੀ। ਇਹੀ ਜ਼ਰਦਾਰੀ ਦੌਰ 'ਚ ਹੋਇਆ ਹੁੰਦਾ ਤੇ ਕਹਿੰਦੇ ਨੇ ਜੀ ਜ਼ਰਦਾਰੀ ਨੇ ਖਾ ਗਿਆ ਜੀ, ਕਰੋਨਾ ਦੇ ਨਾਂ ਤੇ ਖਾ ਗਿਆ। ਨਵਾਜ਼ ਸ਼ਰੀਫ ਦੇ ਦੌਰ 'ਚ ਹੁੰਦਾ ਤੇ ਤਾਂ ਵੀ ਤੁਸੀਂ ਇਹੀ ਕਹਿਣਾ ਸੀ। ਲੇਕਿਨ ਹੁਣ ਵੀ ਉਹੀ ਕੁਝ ਹੀ ਹੋ ਰਿਹਾ, ਹੁਣ ਵੀ ਇਮਰਾਨ ਖਾ ਰਿਹਾ ਫਿਰ, ਔਰ ਖਾ ਰਿਹਾ ਹੈ, ਕਰਪਟ ਹੈ। ਇਹ ਇੰਤਹਾਈ ਬਦਦਿਆਨਤ ਵੀ ਹੈ ਔਰ ਬਦਕਿਰਦਾਰ ਵੀ ਹੈ। ਦੂਜੇ ਸ਼ਾਇਦ ਬਦਕਿਰਦਾਰ ਨਹੀਂ ਸਨ, ਇਹ ਬਦਕਿਰਦਾਰ ਵੀ। ਤੇ ਇਸ ਮੁਲਕ ਦੀ ਇਸ਼ਰਾਫੀਆ ਰਹਿਮ ਕਰੇ, ਜ਼ੁਲਮ ਬਹੁਤ ਦੇਰ ਕਾਇਮ ਨਹੀਂ ਰਹਿੰਦਾ। ਇਹ ਜ਼ੁਲਮ ਦੀ ਰਿਆਸਤ ਬਣ ਚੁੱਕੀ ਹੈ, ਇਹ ਜ਼ਿਆਦਾ ਦੇਰ ਇਸ ਤਰ੍ਹਾਂ ਕਾਇਮ ਨਹੀਂ ਰਹੇਗੀ। ਠੀਕ ਹੈ। ਔਰ ਤੁਹਾਡੀਆਂ ਜਿਹੜੀਆਂ ਮੌਜਾਂ ਨੇ ਨਾ, ਉਹ ਤੁਸੀਂ ਕੋਈ ਮਤਲਬ USSR ਦੀ ਆਰਮੀ ਤੋਂ ਵੱਡੀ ਆਰਮੀ ਨਹੀਂ ਹੋ, ਜਾਂ KGB ਤੋਂ ਵੱਡੀ ਤੁਹਾਡੀ ISI ਨਹੀਂ ਹੈ। ਠੀਕ ਹੈ। ਉਸ ਵਕਤ ਤੋਂ ਡਰੋ, ਰੱਬ ਤੋਂ ਡਰੋ ਔਰ ਜ਼ੁਲਮ ਖਤਮ ਕਰੋ। ਮੈਂ ਇੱਕ ਤਜਵੀਜ਼ ਦਿੱਤੀ ਸੀ ਇਹਨਾਂ ਨੂੰ, ਆਵਾਮ ਨੂੰ ਫੈਸਿਲਿਟੇਟ ਕਰਨਾ ਕਿਹੜਾ ਔਖਾ ਕੰਮ ਹੈ? ਬੜੀ ਛੋਟੀਆਂ ਚੀਜ਼ਾਂ ਨਾਲ ਫੈਸਿਲਿਟੇਟ ਹੋ ਜਾਂਦੀ। ਮੈਂ ਤੁਹਾਨੂੰ ਦੱਸਾਂ, ਮੈਂ ਆਪਣੀ ਜ਼ਾਤੀ ਮਿਸਾਲ ਦੇ, ਮੇਰੇ ਕੋਲ ਹੁਣ ਪਲਾਟ ਹੈ, ਉਹ ਕਨਾਲ ਦਾ, ਮੈਂ ਕਿਸੇ ਵਾਰ ਟਾਈਮ ਵੀ ਵੇਚ ਦੇਣਾ, ਮੈਨੂੰ ਜ਼ਰੂਰਤ ਹੈ ਪੈਸੇ, ਕਿਉਂਕਿ ਮੇਰੇ ਘਰ ਬਣਾਉਣ ਦੇ ਮੇਰੇ ਕੋਲ ਪੈਸੇ ਨਹੀਂ, ਤੇ ਲਿਆਦਾ ਉਹ ਜ਼ਾਹਿਰ ਹੈ ਉਹ ਡੈਡ ਇਨਵੈਸਟਮੈਂਟ ਹੈ, ਨਾ ਉਹਦੀ ਕੀਮਤ ਵੱਧਦੀ ਪਈ ਨਾ ਕੁਛ ਹੁੰਦਾ ਪਿਆ, ਤੇ ਮੈਂ ਵੇਚ ਦੇਣਾ ਕਿਸੇ ਵੇਲੇ ਵੀ। ਲੇਕਿਨ ਅਗਰ ਇਹ ਜਿਹੜੇ ਝੂਠੇ ਵਜ਼ੀਰ ਆਜ਼ਮ, ਲਾਨਤ ਦੇ ਮੂੰਹ ਤੇ, ਇਹ ਵਜ਼ੀਰ ਆਜ਼ਮ ਹਾਊਸਿੰਗ ਸਕੀਮ ਦੀ ਜਿਹੜੀ ਇਹ ਬਣਾ ਕੇ ਬੈਠੇ ਨੇ, ਔਰ ਮਨਹੂਸ ਅਸਦ ਉਮਰ ਜਿਹੜੇ ਨੇ, ਉਹ ਮਾਹਿਰੀਨ ਮੁਆਸ਼ਿਆਤ, IMF ਦੇ ਦੱਲੇ, ਉਹ ਇਹਨਾਂ ਦੇ ਨਾਲ ਜੁੜੇ ਨੇ। ਅਗਰ ਇਹ ਥੋੜਾ ਜਿਹਾ ਆਪਣੀ ਬੈਂਕਿੰਗ ਪਾਲਿਸੀ ਚੇਂਜ ਕਰ ਲੈਂਦੇ, ਔਰ ਇਹ ਕਹਿੰਦੇ ਕਿ ਜੀ ਯਾਰ ਇਹ ਜਿਹੜੇ ਕਾਗਜ਼ ਨੇ, ਇਹ ਪਲਾਟ ਦੇ ਕਾਗਜ਼ ਨੇ, ਰਜਿਸਟਰੀ ਹੈ ਜਾਂ ਟ੍ਰਾਂਸਫਰ ਲੈਟਰ ਹੈ, ਇਹ ਬੈਂਕ ਕੋਲ ਰਖਵਾ ਦਿੱਤਾ ਜਾਏਗਾ, ਪਲਜ ਕਰ ਲਿਆ ਜਾਏਗਾ 5 ਸਾਲ ਵਾਸਤੇ, ਔਰ 5 ਸਾਲ ਬਾਅਦ ਤੁਹਾਡੇ ਕੋਲੋਂ ਯਕਮੁਸ਼ਤ ਇਕੱਠੀ ਅਦਾਇਗੀ ਲਈ ਜਾਏਗੀ। ਉਦੋਂ ਅਗਰ ਤੁਹਾਡੇ ਕੋਲ ਪੈਸੇ ਨਹੀਂ ਹੋਣਗੇ ਤੇ ਇਹ ਤੁਹਾਡਾ ਮਕਾਨ ਵੇਚ ਕੇ ਅਦਾਇਗੀ ਕੀਤੀ ਜਾਏਗੀ, ਬਾਕੀ ਪੈਸੇ ਤੁਹਾਨੂੰ ਦੇ ਦਿੱਤੇ ਜਾਣਗੇ। ਲੇਕਿਨ ਉਹਦੇ ਵਿੱਚ ਅਸੀਂ ਆਪਣਾ ਜਿਹੜਾ 5% ਇੰਟਰਸਟ ਕੱਟ ਲਾਂਗੇ। ਮੇਰਾ ਖਿਆਲ ਹੈ ਅਗਰ ਇਸ ਆਈਡੀਏ ਦੇ ਤਹਿਤ ਕਿ ਤੁਸੀਂ ਮੰਥਲੀ ਇੰਸਟਾਲਮੈਂਟਸ ਲੈਣ ਦੀ ਬਜਾਏ ਫੌਰੀ ਤੌਰ ਤੇ, ਇੱਥੇ ਤੇ ਹੁੰਦਾ ਨਾ, ਤੁਸੀਂ ਕਰਜ਼ਾ ਲਿਆ, ਮਕਾਨ ਤੁਹਾਡਾ 6 ਮਹੀਨੇ ਬਾਅਦ ਸ਼ੁਰੂ ਹੋਣਾ, 6 ਮਹੀਨੇ ਪਹਿਲੇ ਤੁਹਾਡੀ ਉਸੇ ਕਰਜ਼ੇ ਦੇ ਵਿੱਚੋਂ ਕਿਸ਼ਤਾਂ ਕੱਟੀਆਂ ਜਾਣੀਆਂ ਸ਼ੁਰੂ ਹੋ ਜਾਂਦੀਆਂ। ਹੁਣ ਇਹਨਾਂ ਨੂੰ ਨਹੀਂ ਪਤਾ ਕਿ ਕਿੱਡੀ ਵੱਡੀ ਬੇਈਮਾਨੀ ਹੈ ਆਵਾਮ ਦੇ ਨਾਲ। ਇਹੀ ਅਗਰ ਤੁਸੀਂ 5 ਸਾਲ ਵਾਸਤੇ ਇੱਕ ਪੀਰੀਅਡ ਰੱਖੋ, ਉਹਦੇ ਵਿੱਚ 10% ਆਪਣਾ ਰੱਖੋ, ਜੋ ਵੀ ਤੁਸੀਂ ਇਨਫਲੇਸ਼ਨ ਰੇਟ ਕਹਿ ਲਓ ਉਹਨੂੰ, ਜੋ ਵੀ ਕਹਿ ਲਓ, 5 ਸਾਲ ਬਾਅਦ ਤੁਸੀਂ ਇਕੱਠੀ ਅਮਾਊਂਟ ਡਿਮਾਂਡ ਕਰ ਲਓ, ਬੰਦਾ ਘਰ ਵੇਚ ਕੇ ਵੀ ਤੁਹਾਨੂੰ ਅਦਾਇਗੀ ਕਰ ਸਕਦਾ ਹੈ।
ਉਹਦੇ ਨਾਲ ਵੀ ਉਹਨੂੰ ਫਾਇਦਾ ਹੋ ਸਕਦਾ ਹੈ। ਉਹਦੇ ਵਿੱਚ ਸ਼ਾਇਦ ਉਹਨੂੰ ਕੋਈ 5-10 ਲੱਖ ਪ੍ਰੋਫਿਟ ਵੀ ਹੋ ਜਾਏ। ਰਿਆਸਤ ਦਾ ਮਕਸਦ, ਰਿਆਸਤ ਨੂੰ ਅਸੀਂ ਚੁੱਲ੍ਹੇ 'ਚ ਪਾਉਣਾ ਹੈ। ਰਿਆਸਤ ਦਾ ਮਕਸਦ ਹੁੰਦਾ ਹੈ ਇੱਕ ਖਿੱਤੇ ਦੇ ਲੋਕਾਂ ਨੂੰ ਇੱਕ ਆਰਾਮਦੇਹ ਜ਼ਿੰਦਗੀ ਮੁਹੱਈਆ ਕਰਨੀ। ਰਿਆਸਤ ਕੋਈ ਦੁਕਾਨ ਥੋੜੀ, ਰਿਆਸਤ ਕੋ ਬਣੀਏ ਦੀ ਦੁਕਾਨ, ਕੋ ਸਾਹੂਕਾਰ ਦੀ ਦੁਕਾਨ ਥੋੜੀ ਹੈ ਕਿ ਜਿੰਦਾ ਕੰਮ ਲੁੱਟਣਾ ਹੈ ਜੋ ਤੁਸੀਂ ਫੜਿਆ ਹੈ। ਤੁਸੀਂ ਤਾਂ ਹਿੰਦੂ ਬਣੀਏ ਤੋਂ ਵੀ ਬੁਰੇ ਹੋ, ਤੁਸੀਂ ਤਾਂ ਉਹ ਚੀਜ਼ ਲੈ ਕੇ ਚੱਲ ਰਹੇ। ਤੇ ਜੇ ਅਗਰ ਇਹ ਇੰਜ ਹੋਵੇ ਤੇ ਮੈਂ ਵੀ ਅੱਜ ਸ਼ਾਇਦ ਇੰਨਾ ਡਿਪਰੈਸ਼ਨ ਦੇ ਵਿੱਚ ਉਹ ਪਲਾਟ ਵੇਚਣ ਦੀ ਬਜਾਏ ਮੈਂ ਉਹਦੇ ਤੇ ਘਰ ਬਣਾ ਲੈਂਦਾ ਬੈਂਕ ਤੋਂ ਲੋਨ ਲੈ ਕੇ। ਲੇਕਿਨ ਮੈਨੂੰ ਲੋਨ ਨਹੀਂ ਮਿਲ ਸਕਦਾ, ਇਸ ਲਈ ਕਿ ਇੱਕ ਤਾਂ ਇਹ ਵੇ ਕਿ ਮੈਂ ਪਿਛਲੇ 4-5 ਸਾਲ ਦਾ ਬਿਲਕੁਲ ਆਪਣੇ ਬਿਜ਼ਨਸ ਮੈਂ ਛੱਡੀ ਬੈਠਾ ਸਾਂ। ਮੈਂ ਇਹਦੇ ਵਿੱਚ ਆਪਣੀ ਪੰਜਾਬ ਨੈਸ਼ਨਲ ਮੂਵਮੈਂਟ ਦੇ ਵਿੱਚ ਆਪਣਾ ਸਾਰਾ ਟਾਈਮ ਦੇ ਰਿਹਾ ਸਾਂ। ਉਹ ਬਿਜ਼ਨਸ ਵੀ ਖਤਮ ਹੋ ਗਿਆ। ਜੋਬ ਵਾਸਤੇ ਮੈਂ ਵੈਸੇ ਆਊਟਡੇਟਡ ਹਾਂ ਬਹੁਤ। ਇੱਕ ਤਾਂ ਸਾਡੇ ਪ੍ਰੋਫੈਸ਼ਨ ਦੇ ਵਿੱਚ ਬੜਾ ਅਪਡੇਟਡ ਹੋਣਾ ਚਾਹੀਦਾ ਹੈ, ਤੁਹਾਡੀ ਨੌਲੇਜ ਔਰ ਸਾਰਾ ਕੁਛ। ਔਰ ਦੂਸਰਾ ਇਹ ਇੱਕ ਲਾਈਫ ਵੀ ਹੁੰਦੀ, ਇੱਕ ਟਾਈਮ ਵੀ ਹੁੰਦਾ ਹੈ ਜੋਬ ਦਾ। ਉਹ ਲਾਈਫ, ਟਾਈਮ ਔਰ ਟੈਂਪਰਾਮੈਂਟ ਤਿੰਨੇ ਮੇਰੇ ਕੋਲ ਨਹੀਂ ਰਹੇ। ਤੇ ਇੰਜ ਦੀ ਕੋਈ ਆਪਸ਼ਨ ਆ ਜਾਂਦੀ ਤੇ ਚਲੋ, ਹੋਰ ਨਹੀਂ ਤੇ ਮੈਂ ਉਹਨੂੰ ਵੇਚ ਕੇ ਕੋਈ ਪ੍ਰੋਫਿਟ ਕਮਾ ਲੈਂਦਾ 4-5 ਸਾਲ 'ਚ, ਕੋਈ 10 ਲੱਖ ਦਾ। ਚਲੋ ਮੈਨੂੰ ਉਹਦੇ 'ਚ ਵੀ ਫਾਇਦਾ ਹੋ ਜਾਂਦਾ, ਤੁਹਾਡੇ ਮੂੰਹ 'ਚ ਵੀ ਸੂਰ ਪਾ ਦਿੰਦਾ ਮੈਂ। ਲੇਕਿਨ ਤੁਸੀਂ ਉਧਰ ਨਹੀਂ ਆਉਣਾ, ਤੁਸੀਂ ਆਵਾਮ ਨੂੰ ਫੈਸਿਲਿਟੇਟ ਨਹੀਂ ਕਰਨਾ, ਤੁਸੀਂ ਆਵਾਮ ਦੀਆਂ ਰਗਾਂ 'ਚੋਂ ਖੂਨ ਨਿਚੋੜਨਾ। ਰੱਬ ਰੱਖ।